ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਦਾ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਹੀ ਸਿਆਣੇ ਸੋਹਣੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 14 ਜੁਲਾਈ 2025 30 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਬਨ ਕੈਨੇਡਾ, ਰੋਕੂ, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਸਤਨਾਮ ਸਿੰਘ ਤੇ ਬੀਬਾ ਜਗਦੀਸ਼ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਬੜੀ ਹੀ ਦੁਖਦਾਈ ਜਿਹੜੀ ਖਬਰ ਹੈ ਆਪਾਂ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਸਭ ਤੋਂ ਲੰਬੀ ਉਮਰ ਦੇ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ 114 ਸਾਲ ਦੀ ਉਮਰ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਉਹਨਾਂ ਦੀ ਮੌਤ ਦਾ ਸਬਬ ਇੱਕ ਐਕਸੀਡੈਂਟ ਬਣਿਆ ਔਰ ਸਰਦਾਰ ਫੌਜਾ ਸਿੰਘ ਸਿੱਖ ਕੌਮ ਦਾ ਮਾਣ ਤੇ ਸ਼ਾਨ ਸਨ ਔਰ ਦੁਨੀਆ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਵੱਡੀ ਪ੍ਰੇਰਨਾ ਦੇ ਤੌਰ ਤੇ ਦੇਖਿਆ ਜਾਂਦਾ ਸੀ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ LA ਤੋਂ ਸਾਡੇ ਵੀਰ ਸਰਦਾਰ ਸਤਨਾਮ ਸਿੰਘ ਜੀ, ਭੈਣ ਜੀ ਜਗਦੀਸ਼ ਕੌਰ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਮੁੱਚਾ ਪਰਿਵਾਰ ਜਿਨ੍ਹਾਂ ਦੀ ਇੱਕ ਯੂਨੀਕ ਪਛਾਣ ਹੈ, ਇਹਨਾਂ ਦੇ ਸਪੁੱਤਰ ਫੇਮਸ ਡਾਕਟਰ ਨੇ ਔਰ ਇਹ ਨਿਸ਼ਕਾਮ ਭਾਵਨਾ ਦੇ ਨਾਲ ਪੰਥ ਦੀ ਸੇਵਾ ਕਰਨ 'ਚ ਯਕੀਨ ਰੱਖਦੇ ਨੇ, ਸਪੋਰਟ ਹਮੇਸ਼ਾ ਕਰਦੇ ਨੇ। ਪਰ ਇਹਨਾਂ ਦੀ ਇਹ ਵੀ ਚਾਹਨਾ ਹੁੰਦੀ ਹੈ ਕਿ ਇਸ ਨੂੰ ਬਹੁਤਾ ਜਿਹੜਾ ਉਹ ਪ੍ਰਚਾਰਿਆ ਨਾ ਜਾਏ। ਪਰ ਅਸੀਂ ਸਮਝਦੇ ਹਾਂ ਕਿ ਜਿਹੜੇ ਖਾਸ ਤੌਰ 'ਤੇ ਸਾਡੇ ਇਹ ਸਾਇਲੈਂਟ ਸਪੋਰਟਰ ਨੇ, ਸਾਇਲੈਂਟ ਇਸ ਲਈ ਕੋ ਨੇ ਜਿਨ੍ਹਾਂ ਨਾਲ ਸਾਡਾ ਡੇ ਟੂ ਡੇ ਰਾਬਤਾ ਹੁੰਦਾ ਹੈ, ਕੋ ਨੇ ਜਿਹੜੇ ਟੀਵੀ 84 ਦੀ ਸਕਰੀਨ ਰਾਹੀਂ ਸਾਡੇ ਨਾਲ ਜੁੜਦੇ ਨੇ ਔਰ ਜਿਹੜਾ ਪੰਥਕ ਜਜ਼ਬਾ ਰੱਖਣ ਵਾਲੇ ਇਹ ਸਾਡੇ ਵੀਰ ਭੈਣਾਂ ਨੇ, ਇਹ ਸਾਡੀ ਰੀਅਲ ਸਟਰੈਂਥ ਨੇ ਕਿਉਂਕਿ ਇਹ ਉਹ ਨੇ ਜਿਨ੍ਹਾਂ ਨੇ ਪੰਥ ਨੂੰ ਆਪਾ ਸਮਰਪਿਤ ਕੀਤਾ ਔਰ ਇਹ ਜੋੜੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਮਾਣਿਆ ਹੋਇਆ ਹੈ ਔਰ ਉਸ ਤੋਂ ਪਹਿਲਾਂ ਵੀ ਦਮਦਮੀ ਟਕਸਾਲ ਦੇ ਸੰਤ ਕਰਤਾਰ ਸਿੰਘ ਔਰ ਉਹਨਾਂ ਸਭ ਦੇ ਨਾਲ ਵੀ ਜੁੜੇ ਰਹੇ ਔਰ ਅੱਗੋਂ ਉਹਨਾਂ ਦੇ ਬੱਚੇ ਵੀ ਇਸ ਸਿੱਖੀ ਦੇ ਰਸਤੇ 'ਤੇ ਵੀ ਔਰ ਖਾਲਿਸਤਾਨ ਦੇ ਰਸਤੇ 'ਤੇ ਵੀ। ਅੱਜ ਇੱਕ ਟ੍ਰੈਂਡ ਇਹ ਵੀ ਦੇਖਣ 'ਚ ਆਉਂਦਾ ਹੈ ਕਿ ਜਿਹਨਾਂ ਦੇ ਬੱਚੇ ਬੱਚੀਆਂ ਅੱਗੋਂ ਸਿੱਖੀ ਸਰੂਪ 'ਚ ਵੀ ਨੇ ਔਰ ਬਾਣੀ ਨਾਲ ਵੀ ਜੁੜੇ ਹੋਏ ਨੇ, ਜਦੋਂ ਪੋਲੀਟੀਕਲ ਖਾਲਿਸਤਾਨ ਦੀ ਗੱਲ ਆਉਂਦੀ ਹੈ ਤੇ ਉਹ ਡਿਸਟੈਂਸ ਕਰ ਲੈਂਦੇ ਨੇ ਔਰ ਸ਼ਾਇਦ ਇਹ ਕਿਉਂਕਿ ਇੱਕ ਖਤਰਿਆਂ ਭਰਿਆ ਇਹ ਰਸਤਾ ਹੈ ਤੇ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਕਿਤੇ ਨਾ ਕਿਤੇ ਇਹ ਸੈਪਰੇਟ ਕਰਨ ਦੀ ਲਾਈਨ ਕਦੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ। ਹਾਲਾਂ ਅੱਜ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ 12 ਜੁਲਾਈ
ਸਾਡੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਵੀ ਸੀ ਔਰ ਬਹੁਤ ਵੱਡਾ ਸਮਾਗਮ ਜਿਹਦੇ 'ਚ ਭੈਣ ਜੀ ਖੁਦ ਜਾਂਦੇ ਨੇ ਡਾਲਸ ਤੋਂ, ਉਹਨਾਂ ਦੇ ਪਿੰਡ ਪੰਜਵੜ ਹੁੰਦਾ ਹੈ, ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਭੈਣ ਜੀ ਦਵਿੰਦਰ ਕੌਰ ਹੋਰਾਂ ਵੱਲੋਂ। ਔਰ ਇਸ ਕਿਉਂਕਿ ਕੁਦਰਤੀ ਵੀਕਐਂਡ ਸੀ ਅਸੀਂ ਇਹ ਪ੍ਰੋਗਰਾਮ ਸਪੈਸ਼ਲ ਨਹੀਂ ਕਰ ਪਾਏ, ਅਦਰਵਾਈਜ਼ ਜਿਹੜਾ ਜਿਸ ਦਿਨ ਹੁੰਦਾ 12 ਜੁਲਾਈ ਉਹਨਾਂ ਦੀ ਯਾਦ ਨੂੰ ਸਮਰਪਿਤ ਹੁੰਦਾ। ਸੋ ਇਸ ਵਾਰ ਵੀ ਬਹੁਤ ਵੱਡਾ ਇਕੱਠ ਸੀ ਔਰ ਖ਼ਾਸ ਤੌਰ 'ਤੇ ਭਾਈ ਦਲਜੀਤ ਸਿੰਘ ਜਿਨ੍ਹਾਂ ਨੇ ਮੂਵਮੈਂਟ ਨੂੰ ਲੰਬਾ ਵਕਤ ਲੀਡ ਕੀਤਾ, ਜੁਝਾਰੂ ਸੰਘਰਸ਼ ਨੂੰ ਵੀ ਅੱਜ ਵੀ ਉਹ ਸਾਰੇ ਦੇ ਉੱਤੇ ਉਹ ਬਹੁਤ ਸਾਰੇ ਜਿਹੜੇ ਐਕਸਪੀਰੀਐਂਸਿਸ ਨੇ ਕਲਮਬੱਧ ਕਰ ਰਹੇ ਨੇ। ਕੌਰਨਾਮਾ ਸਿੰਘਣੀਆਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਸਾਰੀ ਮੂਵਮੈਂਟ 'ਚ, ਇਸ ਦੇ ਉੱਤੇ ਉਹਨਾਂ ਦੀ ਕਿਤਾਬ ਵੀ ਜਿਹੜੀ ਹੈ ਉੱਥੇ ਰਿਲੀਜ਼ ਕੀਤੀ ਗਈ। ਸੋ ਇਹ ਔਰ ਉਸ ਦੇ ਉੱਤੇ ਹੀ ਜਦੋਂ ਅੱਜ ਭਾਈ ਮਨਵੀਰ ਸਿੰਘ ਹੋਰਾਂ ਨਾਲ ਜਿਨ੍ਹਾਂ ਨੇ ਦਿਲ ਦੀਆਂ ਗੱਲਾਂ, ਜਿਨ੍ਹਾਂ ਦਾ ਪ੍ਰੋਗਰਾਮ ਬੜਾ ਪਪੂਲਰ ਹੈ ਹੁਣ, ਰੋਜ਼ਾਨਾ ਦੁਪਹਿਰੇ 12 ਤੋਂ 1 ਜਿਹੜਾ ਹੈ ਉਹ ਲਾਈਵ ਸ਼ੋਅ ਹੁੰਦਾ TV 84 ਤੇ ਉਹ ਜਿਹੜੇ ਨੇ ਉਹਨਾਂ ਦੇ ਨਾਲ ਆਪਣੇ ਭਾਈ ਸਰਬਜੀਤ ਸਿੰਘ ਹੋਰਾਂ ਦੇ ਨਾਲ ਘੁਮਾਣ ਸਾਹਿਬ ਜਿਹੜੇ ਰੈਗੂਲਰ ਉਹ ਸਾਡੇ ਜਿਹੜੇ ਨੇ ਗੈਸਟ ਵੀ ਨੇ ਪਿਛਲੇ ਜਦੋਂ ਤੋਂ ਅਸੀਂ TV 84 ਸ਼ੁਰੂ ਕੀਤਾ, ਪਿਛਲੇ ਆਲਮੋਸਟ ਜੇ ਮੈਂ ਗਲਤ ਨਾ ਹੋਵਾਂ ਤੇ ਉਹ 12 ਸਾਲ ਤੋਂ ਹੀ ਉਹਨਾਂ ਦਾ ਸਪੈਸ਼ਲ ਸ਼ੋਅ ਜਿਹੜਾ ਸਰਬਜੀਤ ਸਿੰਘ ਘੁਮਾਣ ਦੇ ਨਾਲ ਹੁੰਦਾ ਹੈ। ਔਰ ਅੱਜ ਦਾ ਸ਼ੋਅ ਜਨਰਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਸੀ ਤੇ ਉਹਦੇ 'ਚ ਇੱਕ ਗੱਲ ਉਹਨਾਂ ਨੇ ਬੜੀ ਖਾਸ ਕਹੀ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਲੋਕ ਮੈਨੂੰ ਮਿਲਣ ਆਉਂਦੇ ਨੇ, ਮੇਰੇ ਰਿਸ਼ਤੇਦਾਰ ਜਾਂ ਜਾਣੋ ਵੀ, ਪਿੰਡ ਤਾਂ ਮੇਰਾ ਲੁਧਿਆਣੇ ਜ਼ਿਲ੍ਹੇ ਦੇ ਨੇੜੇ ਹੈ ਤੇ ਮੈਂ ਹੁਣ ਅੰਮ੍ਰਿਤਸਰ ਰਹਿੰਦਾ, ਮੈਂ ਉਹਨਾਂ ਨੂੰ ਦਰਬਾਰ ਸਾਹਿਬ ਉਸ ਵੇਲੇ ਲੈ ਕੇ ਜਾਂਦਾ ਜਦੋਂ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਸੰਧਿਆ ਦੇ ਦੀਵਾਨ ਵੇਲੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਤਖਤਾਂ ਦੇ ਉੱਤੇ। ਇਹ ਦੱਸਣ ਦੇ ਲਈ ਕਿ ਭਾਈ ਇਹ ਜਿਹੜੇ ਲੋਕ ਈਵਨ ਜੂਨ 84 ਦੇ ਸੰਘਰਸ਼ ਨੂੰ ਲੈ ਕੇ ਵੀ ਸਵਾਲ ਕਰਦੇ ਨੇ ਕਿ ਜੀ ਸੰਤ ਉੱਥੇ ਹਥਿਆਰ ਲੈ ਕੇ ਕਿਉਂ ਗਏ, ਜੇ ਹਥਿਆਰ ਨਾ ਹੁੰਦੇ ਤਾਂ ਸਰਕਾਰ ਨੂੰ ਬਹਾਨਾ ਨਾ ਮਿਲਦਾ, ਜਾਂ ਜਿਹੜੇ ਅੱਜ ਸਿਰਫ ਤੇ ਸਿਰਫ ਸ਼ਾਂਤਮਈ ਤੇ ਅਮਨ ਦੇ ਨਾਂ ਥੱਲੇ ਮੀਰੀ ਪੀਰੀ ਦੇ ਸਿਧਾਂਤ ਨੂੰ ਨਕਾਰਨ ਤੱਕ ਪਹੁੰਚ ਜਾਂਦੇ ਨੇ, ਕਿ ਉਹਨਾਂ ਨੂੰ ਇਹ ਅਹਿਸਾਸ ਹੋਏ ਕਿ ਭਾਈ ਸਾਡੀ ਸਟਰੈਂਥ ਔਰ ਸਾਡੇ ਗੁਰੂ ਦਾ ਤਾਂ ਫਰਮਾਨ ਹੀ ਇਹ ਸੀ ਕਿ ਜਿਹੜਾ ਬਿਨਾਂ ਕੇਸਾਂ ਤੋਂ ਔਰ ਸ਼ਸਤਰਾਂ ਤੋਂ ਜਿਹੜਾ ਕੋਈ ਮੇਰੇ ਮੱਥੇ ਨਾ ਲੱਗੇ, ਮੈਂ ਦਿਓ ਨਾ ਦੀਦਾਰੰ, ਕਿ ਭਾਈ ਮੈਂ ਦੀਦਾਰ ਨਹੀਂ ਦਿਆਂਗਾ। ਔਰ ਇਹ ਵੀ ਕਿ ਭਾਈ ਜਿਸ ਤੇ ਕੇਸ ਨਹੀਂ ਨੇ, ਜਿਸ ਤੇ ਸ਼ਸਤਰ ਨਹੀਂ, ਉਹ ਤਾਂ ਭੇਡ ਹੈ। ਜ਼ਾਹਰ ਹੈ ਭੇਡ ਔਰ ਸ਼ੇਰ ਦਾ ਫਰਕ ਇੰਨਾ ਹੀ ਹੁੰਦਾ ਹੈ ਕਿ ਵੀ ਜਿਹੜਾ ਜਦੋਂ ਤੁਸੀਂ ਸ਼ਸਤਰਧਾਰੀ ਹੋ ਤੁਸੀਂ ਆਪਣੀ ਰੱਖਿਆ ਕਰਨ ਦੇ ਵੀ ਸਮਰੱਥ ਹੋ, ਗਰੀਬ ਕੀ ਰੱਖਿਆ ਜਰਵਾਣੇ ਕੀ ਭਖਿਆ, ਇਹ ਸਿਧਾਂਤ ਵੀ ਤੁਸੀਂ ਤਾਂ ਹੀ ਲਾਗੂ ਕਰ ਸਕਦੇ ਹੋ ਜੇ ਤੁਸੀਂ ਸ਼ਸਤਰਧਾਰੀ ਹੋ। ਔਰ ਸਾਰਾ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਤੁਸੀਂ ਪੋਲੀਟੀਕਲ ਪਾਵਰ ਵੀ ਤਾਂ ਹੀ ਲੈ ਸਕਦੇ ਹੋ ਤੇ ਜਦੋਂ ਤੁਸੀਂ ਲੈ ਲਈ ਤੇ ਉਹਨੂੰ ਡਿਫੈਂਡ ਕਰਨ ਦੇ ਲਈ ਵੀ ਤੁਸੀਂ ਜਿਹੜਾ ਲੇਟੈਸਟ ਵੈਪਨ ਤੱਕ ਜਾਂਦੇ ਹੋ। ਅੱਜ ਕਿਉਂ ਦੁਨੀਆ ਦੇ ਵਿੱਚ ਨਿਊਕਲੀਅਰ ਹਥਿਆਰਾਂ ਦੀ ਦੌੜ ਵੱਲ ਧਿਆਨ ਗਿਆ, ਜਦੋਂ ਇੱਕ ਨੇ ਐਕਵਾਇਰ ਕੀਤਾ, ਅਮਰੀਕਾ ਸਭ ਤੋਂ ਪਹਿਲਾਂ ਸੀ ਜਿਨ੍ਹਾਂ ਨੇ ਜਾਪਾਨ ਦੇ ਉੱਤੇ ਜਦੋਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਬੰਬ ਸੁੱਟੇ, ਇੱਕੋ ਇੱਕ ਅਮਰੀਕਾ ਮੁਲਕ ਸੀ ਜਿਨ੍ਹਾਂ ਦੇ ਕੋਲ ਐਟਮ ਬੰਬ ਸੀ। ਫਿਰ ਤੁਸੀਂ ਦੇਖੋ ਕਿ ਕਿੰਨੀ ਤੇਜ਼ੀ ਨਾਲ ਦੂਸਰੇ 4 ਜਿਹੜੇ ਅੱਜ ਵੀਟੋ ਬਿਲਡਿੰਗ ਮੈਂਬਰ ਵੀ ਨੇ ਉਹਨਾਂ ਦੇ ਵਿੱਚ ਰਸ਼ੀਆ ਵੀ ਔਰ UK ਵੀ ਔਰ ਫਰਾਂਸ ਵੀ ਔਰ ਬਾਅਦ ਦੇ ਵਿੱਚ ਚਾਈਨਾ ਵੀ ਹਥਿਆਰਬੰਦ ਹੋਏ। ਫਿਰ ਕਿਵੇਂ ਇਹ ਦੌੜ ਜਿਹੜੀ ਹੈ ਨਾਰਥ ਕੋਰੀਆ ਔਰ ਇਜ਼ਰਾਈਲ, ਫਿਰ ਭਾਰਤ ਔਰ ਪਾਕਿਸਤਾਨ, ਹੁਣ ਈਰਾਨ ਦੇ ਨਾਲ ਕੀ ਰੌਲਾ ਹੈ ਜੀ ਉਹ ਨਿਊਕਲੀਅਰ ਨਾਲ ਡਿਵੈਲਪ ਕਰੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਪੋਲੀਟੀਕਲ ਪਾਵਰ ਲੈਣ ਲਈ ਵੀ ਤੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆ ਗਈ ਉਹ ਆਪਣੀ ਸੋਵਰਨਿਟੀ ਨੂੰ ਡਿਫੈਂਡ ਕਰਨ ਲਈ ਵੀ ਤੁਸੀਂ ਲੇਟੈਸਟ ਹਥਿਆਰ ਵੱਲ ਜਾਂਦੇ ਹੋ। ਔਰ ਇਹੀ ਪਹਿਲਾ ਹੁਕਮਨਾਮਾ 6ਵੇਂ ਪਾਤਸ਼ਾਹ ਦਾ ਅਕਾਲ ਤਖਤ ਦੀ ਸਿਰਜਣਾ, ਜਿਹੜੀ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਸਿਰਜਿਆ ਗਿਆ, ਉਹੀ ਸੀ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਭਾਈ ਹੁਣ ਇਹ ਦੁਸ਼ਾਲੇ ਤੇ ਤੰਬੂ ਤੇ ਹੋਰ ਸੋਨੇ ਦੇ ਗਹਿਣੇ ਇਹ ਗਿਫਟਸ ਲੈ ਕੇ ਨਾ ਆਓ, ਜਿਹਨੇ ਮੇਰੀ ਖੁਸ਼ੀ ਲੈਣੀ ਹੋ ਵਧੀਆ ਘੋੜਾ ਲਿਆਓ, ਵਧੀਆ ਸ਼ਸਤਰ ਭੇਟ ਕਰੋ ਤੇ ਜਿਹੜਾ ਵਧੀਆ ਜਵਾਨ ਸੋਹਣਾ ਜਿਹੜਾ ਆਪਣੇ ਆਪ ਨੂੰ ਹੈਲਥੀ, ਜਿਹੜਾ ਆਪਣੇ ਸੱਚ ਹੱਕ ਇਨਸਾਫ ਦੇ ਲਈ ਖਲੋਣ ਲਈ ਔਰ ਕੁਰਬਾਨ ਹੋਣ ਲਈ ਤਿਆਰ ਹੈ, ਉਹ ਸਾਹਮਣੇ ਆਓ। ਬਿਲਕੁਲ। ਸੋ ਕਹਿਣ ਦਾ ਮਤਲਬ ਹੈ ਕਿ ਜਿਸ ਕੌਮ ਦੀ ਬੁਨਿਆਦ ਜਿਹੜੀ ਹੈ ਰਾਜਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ ਔਰ ਫਿਰ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ,
ਪੱਗ ਤੇਰੀ ਕੀ ਜਹਾਂਗੀਰ ਦੀ ਬੱਧੀਆਂ ਬੰਨ੍ਹ ਦਿੱਤੀਆਂ ਕਿ ਮੀਰੀ ਪੀਰੀ ਇਨਸੈਪਰੇਬਲ ਹੈ। ਹੁਣ ਉਸੇ ਹੀ ਥਾਟ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਔਰ ਸਾਡੇ ਜਨਰਲ ਲਾਭ ਸਿੰਘ ਵਰਗੇ ਉਹ ਬਹਾਦਰ ਜਰਨੈਲਾਂ ਨੇ ਜਿਨ੍ਹਾਂ ਦਾ ਜਿਹੜਾ ਬਿਲਕੁਲ ਸਪੌਟਲੈਸ ਉਹਨਾਂ ਦਾ ਜੀਵਨ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਬੱਚੇ ਜਦੋਂ ਜਨਰਲ ਲਾਭ ਸਿੰਘ ਇਸ ਪਾਸੇ ਤੁਰੇ ਸੰਤ ਪਿੰਡਾਂ ਵਾਲਿਆਂ ਦੇ ਕੋਲ ਆਪਣੀ ਸਰਵਿਸ ਜਿਹੜਾ ਉਹ ਬੰਦੂਕ ਲੈ ਕੇ ਪਹੁੰਚੇ, ਉਦੋਂ ਗ੍ਰਸਤੀ ਸਨ, ਉਹਨਾਂ ਦੇ 2 ਬੱਚੇ ਸਨ, ਦੋਵੇਂ ਬੇਟੇ ਬੜੇ ਪਿਆਰੇ ਨੇ, ਰਾਜੇਸ਼ਵਰ ਸਿੰਘ ਔਰ ਪ੍ਰਦੀਪ ਸਿੰਘ ਡਾਲਸ 'ਚ ਨਿਵਾਸ ਕਰਦੇ ਨੇ। ਔਰ ਰਾਜੇਸ਼ਵਰ ਸਿੰਘ ਖੁੱਲ੍ਹ ਕੇ ਪੂਰਾ ਹਰ ਪੰਥਕ ਏਜੰਡੇ ਦੇ ਵਿੱਚ ਮੋਹਰੀਆਂ 'ਚ ਹੁੰਦਾ, ਔਰ ਭੈਣ ਜੀ ਦਵਿੰਦਰ ਕੌਰ ਜਿਨ੍ਹਾਂ ਨੇ ਬਹੁਤ ਜਫਰ ਜਾੜਿਆ, ਬਹੁਤ ਸਾਰੇ ਬਾਰ-ਬਾਰ ਟਾਰਚਰ ਦਾ ਸ਼ਿਕਾਰ ਹੁੰਦੇ ਰਹੇ, ਪਰ ਇਸ ਉਮਰ 'ਚ ਵੀ ਭਾਵੇਂ ਉਹਨਾਂ ਦੀ ਸਿਹਤ ਕਮਜ਼ੋਰ, ਉਹ ਕਹਿੰਦੇ ਜੀ ਨਹੀਂ ਮੈਂ ਜਿਹੜਾ ਹੈ ਉਸ ਸਮਾਗਮ ਦੇ ਉੱਤੇ ਉਹ ਜਾ ਕੇ ਡਾਲਸ ਤੋਂ ਜਾਂਦੇ ਨੇ, ਸਭ ਨੂੰ ਨਵਾਜਦੇ ਨੇ। ਸੋ ਇਹ ਉਹ ਲੈਗੇਸੀ ਹੈ। ਔਰ ਬਿਲਕੁਲ ਇਹ ਭਾਈ ਘੁਮਾਣ ਨੇ ਠੀਕ ਕਿਹਾ, ਉਹਨਾਂ ਨੇ ਕਿਹਾ ਵੀ ਬੇਸ਼ੱਕ ਵੇਲੇ ਦੀਆਂ ਸਰਕਾਰਾਂ ਤੁਹਾਡੇ ਸਿੰਘਾਂ ਨੂੰ ਜੁਝਾਰੂਆਂ ਨੂੰ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਣ ਜਾਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜਿਨ੍ਹਾਂ ਦੇ ਸ਼ਹੀਦੀ ਦਿਨ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਚੱਲ ਰਹੇ ਨੇ, ਜੋ ਮਰਜ਼ੀ ਲੇਬਲ ਕਰਨ, ਪਰ ਅੱਜ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਔਰ ਬਾਬਾ ਬੰਦਾ ਸਿੰਘ ਬਹਾਦਰ ਜਾਂ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਉਹ ਆਈਕੋਨਿਕ ਫਿਗਰਸ ਦਿਖਾਉਂਦੇ ਆ ਕਿ ਭਾਈ ਇਹਨਾਂ ਨੇ ਸਿੱਖੀ ਦੀ ਸਪਿਰਿਟ ਨੂੰ ਵੀ ਕਾਇਮ ਰੱਖਿਆ ਔਰ ਅੱਗੇ ਤੋਰਿਆ। ਇਵੇਂ ਹੀ ਭਵਿੱਖ ਦੇ ਵਿੱਚ ਬੇਸ਼ੱਕ ਅੱਜ ਕੁਝ ਸਰਕਾਰ ਦੇ ਡਰ ਪੱਖੋਂ ਕੁਝ ਜਿਹੜੇ ਨੇ ਉਹ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਕੇ ਡਿਸਟੈਂਸ ਕਰ ਰਹੇ ਹੋਣ, ਬਟ ਇਵੈਂਚੁਅਲੀ ਜਿਹੜਾ ਹੈ ਇਹ ਸਾਡੇ ਖਾਲਿਸਤਾਨੀ ਗਗਨ ਦੇ ਖਾਲਸਾ ਇਤਿਹਾਸ ਦੇ ਅਸਮਾਨ ਦੇ ਉਹ ਰੋਸ਼ਨ ਸਿਤਾਰੇ ਨੇ। ਔਰ ਜਨਰਲ ਲਾਭ ਸਿੰਘ ਜਿਨ੍ਹਾਂ ਦਾ ਓਰੀਜਨਲ ਨਾਂ ਸੁਖਦੇਵ ਸਿੰਘ, ਜਿਹਨਾਂ ਪਿਆਰ ਨਾਲ ਉਹਨਾਂ ਨੂੰ ਸੁੱਖਾ ਕਹਿੰਦੇ ਸੀ, ਪਰ ਜਦੋਂ ਆਪਣੀ ਉਹ ਲੈ ਕੇ ਬੰਦੂਕ ਪਹੁੰਚੇ ਸੰਤਾਂ ਦੇ ਕੋਲ, ਉਹਨਾਂ ਨੇ ਹੀ ਸੰਤਾਂ ਨੇ ਨਾਂ ਲਾਭ ਸਿੰਘ ਰੱਖਿਆ ਕਿ ਭਾਈ ਤੇਰੇ ਰਾਹੀਂ ਪੰਥ ਨੂੰ ਬਹੁਤ ਲਾਭ ਹੋਣਾ ਹੈ। ਔਰ ਵਾਕਈ ਜਨਰਲ ਲਾਭ ਸਿੰਘ ਨੇ ਇੱਕ ਜਰਨਲ ਵਾਂਗ ਜਿਹੜਾ ਉਹ ਜਿਹੜਾ ਆਪਣਾ ਜੀਵਨ ਵੀ ਜੀਵਿਆ ਔਰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹ ਸੰਘਰਸ਼ ਕਿੱਥੋਂ ਕਿੱਥੇ ਤੱਕ ਪਹੁੰਚ ਕੇ ਅੱਜ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦਾ ਜਿਹੜਾ ਇਕੱਲਾ ਇੱਕ ਮਹਿਜ਼ ਸਲੋਗਨ ਨਹੀਂ ਹੈ, ਖਾਲਿਸਤਾਨ ਇੱਕ ਸਿਧਾਂਤ ਹੈ, ਖਾਲਿਸਤਾਨ ਇੱਕ ਨੇਸ਼ਨ ਦੀ ਸਟਰਗਲ ਹੈ, ਖਾਲਿਸਤਾਨ ਸਾਡਾ ਡ੍ਰੀਮ ਹੈ ਔਰ ਉਸ ਦੇ ਲਈ ਅੱਜ ਇੰਟਰਨੈਸ਼ਨਲੀ ਅਵੇਅਰਨੈਸ ਹੈ। ਔਰ ਮੈਂ ਸਮਝਦਾ ਹਾਂ ਵੀ ਸਰ ਸਤਨਾਮ ਸਿੰਘ ਸਰਦਾਰ ਜਗਦੀਸ਼ ਕੌਰ ਇਹ ਉਹ ਜੋੜੀ ਹੈ ਜਿਹੜੀ ਮੁੱਢਲੇ ਦਿਨਾਂ ਤੋਂ ਹੀ ਜਿੱਥੇ ਸੰਤਾਂ ਦੇ ਨਾਲ ਜੁੜੇ ਉੱਥੇ ਕੌਮੀ ਘਰ ਖਾਲਿਸਤਾਨ ਦੇ ਲਈ ਪੂਰੀ ਸਮਰਪਿਤ ਭਾਵਨਾ ਦੇ ਨਾਲ। ਔਰ ਮੈਂ ਜਦੋਂ ਫੀਨਿਕਸ ਸੀ ਫੋਨ ਦੇ ਉੱਤੇ ਜਿਹੜੀ ਹੈ ਸਰ ਸਾਹਿਬ ਨਾਲ ਗੱਲਬਾਤ ਵੀ ਹੋਈ, ਇੰਨੇ ਪਿਆਰ 'ਚ ਭਿੱਜੇ ਹੋਏ, ਇੰਨੀ ਨਿਮਰਤਾ ਨਾਲ ਭਰੇ ਹੋਏ, ਇਹੀ ਸਾਡਾ ਸਰਮਾਇਆ ਵੀ ਨੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਦੇਖੋ ਅਸੀਂ ਜਦੋਂ ਇੱਕ ਪਾਸੇ ਜ਼ਾਹਰ ਹੈ ਕਿ ਪੋਲੀਟੀਕਲ ਪਾਵਰ ਲੈਣ ਦੇ ਲਈ ਤਾਂ ਜਿਵੇਂ ਸਾਡੇ ਨੌਜਵਾਨ ਸਾਡੇ ਯੋਧੇ ਸਿੰਘ ਸਿੰਘਣੀਆਂ ਭਿੜ ਗਏ ਸਰਕਾਰ ਦੇ ਨਾਲ, ਅੱਜ ਵੀ ਭਿੜ ਰਹੇ ਨੇ, ਜਿਹੜੇ ਜੇਲ੍ਹਾਂ 'ਚ ਬੰਦ ਨੇ 30-30 ਸਾਲ ਬੀਤਣ ਬਾਅਦ ਵੀ ਉਹ ਕੋਈ ਉਹਨਾਂ ਨੇ ਕੋਈ ਗੋਡਾ ਨਹੀਂ ਟੇਕਿਆ ਹੈ, ਉਹ ਅੜੇ ਹੋਏ ਨੇ। ਔਰ ਇਹ ਗੱਲ ਕੋਈ ਹੋਰ ਨਹੀਂ ਕਹਿੰਦਾ, ਭਾਰਤ ਦਾ ਗ੍ਰਹਿ ਮੰਤਰੀ ਜਿਹਨੂੰ ਚਾਣਕਿਆ ਕਿਹਾ ਜਾਂਦਾ, ਜਿਹੜਾ ਸਾਰੀ ਨੀਤੀ ਅਜੀਤ ਡੋਵਲ ਔਰ ਮੋਦੀ ਤਿਕੜੀ ਰਨ ਕਰ ਰਹੀ ਹੈ, ਉਹ ਜਦੋਂ ਕਹਿੰਦਾ ਕਿ ਜੀ ਇनको कैसे माफ़ कर दें, ये तो माफ़ी नहीं मांगते हैं, ਉਹ ਰਾਜੋਆਣੇ ਦੇ ਕੌਂਟੈਕਸਟ ਜਾਂ ਜਥੇਦਾਰ ਹਵਾਰਾ ਦੇ ਕੌਂਟੈਕਸਟ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਸਾਡੇ ਉਹ ਯੋਧੇ ਨੇ, ਦੂਸਰਾ ਪਾਸਾ ਇਹਨਾਂ ਸਾਰੇ ਵਰਿਆਂ 'ਚ ਜਿੱਥੇ ਇੱਕ ਵੱਡੀ ਕਮਿਊਨਿਟੀ ਸਿੱਖਾਂ ਦੀ ਅੱਜ ਡਾਇਸਪੋਰਾ ਦੇ ਰੂਪ ਦੇ ਵਿੱਚ ਲਗਭਗ 5 ਮਿਲੀਅਨ ਸਿੱਖ ਇਸ ਵੇਲੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਔਰ ਬੇਸ਼ੱਕ ਪਲਾਇਣ ਤਾਂ ਸਿੱਖਾਂ ਦਾ 19ਵੀਂ ਸਦੀ ਦੇ, ਮੈਂ ਜਿਵੇਂ ਆਸਟ੍ਰੇਲੀਆ ਦੀ ਟ੍ਰਿਪ ਵੇਲੇ ਗੱਲ ਕੀਤੀ ਸੀ ਕਿ 1832 ਦੇ ਵਿੱਚ ਜਿਹੜੇ 200 ਦੇ ਕਰੀਬ ਸਿੱਖ ਜਿਹੜੇ ਨੇ ਉਹ ਕੇਨ ਸ਼ੂਗਰ ਪਲਾਂਟੇਸ਼ਨ ਗੰਨਾ ਉਸ ਦੇ ਲਈ ਇੱਕ ਗੋਰੇ ਵੱਲੋਂ ਜਿਹਨੇ ਪੰਜਾਬ 'ਚ ਸਿੱਖਾਂ ਦਾ ਰਾਜ ਦੇ ਉਸ ਵੇਲੇ ਚੱਲ ਰਹੇ ਸੀ, ਮਹਾਰਾਜਾ ਰਣਜੀਤ ਸਿੰਘ ਵੀ ਹਯਾਤੀ 'ਚ ਸਨ ਔਰ ਉਹਨਾਂ ਦੀ ਆਮਦ ਹੋਈ। ਫਿਰ ਅਸੀਂ ਅਫਰੀਕਨ ਮੁਲਕਾਂ ਦੇ ਵਿੱਚ ਔਰ 19th ਸੈਂਚੁਰੀ ਐਂਡ ਕੈਨੇਡਾ, ਅਮਰੀਕਾ ਔਰ ਇਧਰ UK ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਨੂੰ ਜਲਾਵਤਨ ਕਰਕੇ ਭੇਜਿਆ ਗਿਆ। ਇਸ ਵੇਲੇ ਜਦੋਂ ਅਸੀਂ ਇਹ ਸੌਫਟ ਪਾਵਰ ਲਫ਼ਜ਼, ਇੱਕ ਪਾਸੇ ਤਾਂ ਤੁਹਾਡਾ ਸੰਘਰਸ਼ ਸਿੱਧਾ ਹੁੰਦਾ ਹੈ, ਉਹਦੇ 'ਚ
ਹਮੇਸ਼ਾ ਜਿਹੜੀ ਤੁਹਾਡੀ ਪਰਸਿਸਟੈਂਸ, ਤੁਹਾਡਾ ਲੰਮਾ ਸਾਹ, ਉਹ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਪਰ ਦੂਸਰੇ ਪਾਸੇ ਐਜ਼ ਏ ਸੌਫਟ ਪਾਵਰ ਕਿ ਜਿਹਦੇ 'ਚ ਸਿੱਖਾਂ ਨੇ ਹਰ ਫੀਲਡ ਦੇ ਵਿੱਚ ਆਪਣੀ ਥਾਂ ਬਣਾਈ। ਇੱਕ ਜਦੋਂ ਅਸੀਂ ਸਪੋਰਟਸ ਦੀ ਗੱਲ ਕਰਦੇ ਹਾਂ, ਮਿਲਖਾ ਸਿੰਘ ਹੁਣ ਬੇਸ਼ੱਕ ਉਹ ਓਲੰਪਿਕ ਦੇ ਵਿੱਚ ਕੋਈ ਮੈਡਲ ਨਹੀਂ, ਜੇ ਨੰਬਰ 4 ਤੇ ਰਹੇ, ਜਸਟ ਇੱਕ ਵਾਰ ਪਿੱਛੇ ਮੁੜ ਕੇ ਦੇਖਣ ਦਾ ਸੀ ਕਿ ਲਿਟਲ ਸਪੀਡ ਸਲੋ ਹੋਈ। ਲੇਕਿਨ ਮਿਲਖਾ ਸਿੰਘ ਨੇ ਜਦੋਂ ਈਵਨ ਲਾਹੌਰ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ ਅਯੂਬ ਖਾਨ ਰੂਲਰ ਸੀ ਔਰ ਲਾਹੌਰ ਸਟੇਡੀਅਮ ਦੇ ਵਿੱਚ ਦੌੜ ਹੋਈ, ਦੌੜਾਕ, ਔਰ ਮਿਲਖਾ ਸਿੰਘ ਦੌੜਿਆ ਔਰ ਉਸ ਨੂੰ ਅਖੀਰ ਤੱਕ ਮਿਲਖਾ ਸਿੰਘ ਦੇ ਨਾਲ ਹੁਣ ਉਹ ਵੀ ਚੜ੍ਹਾਈ ਕਰ ਚੁੱਕੇ ਨੇ। ਉਹਨਾਂ ਨੂੰ ਫਲਾਈਂਗ ਸਿੱਖ, ਉੱਡਣਾ ਸਿੱਖ ਕਿਹਾ ਜਾਂਦਾ ਸੀ। ਔਰ ਇਹ ਟਾਈਟਲ ਕਿਸੇ ਹੋਰ ਨੇ ਨਹੀਂ, ਲਾਹੌਰ ਦੇ ਉਸ ਸਟੇਡੀਅਮ 'ਚ ਜਨਰਲ ਅਯੂਬ ਖਾਨ ਨੇ ਜਦੋਂ ਉਹਨਾਂ ਨੇ ਉਸ ਵੇਲੇ ਦੇ ਤੇਜ਼ ਦੌੜਾਕ ਜਿਹੜੇ ਪਾਕਿਸਤਾਨੀ ਸਨ ਉਸ ਨੂੰ ਪਿੱਛੇ ਛੱਡਿਆ ਤੇ ਉਸਨੇ ਕਿਹਾ ਕਿ ਸਰਦਾਰ ਸਾਹਿਬ ਆਪ ਦੌੜੇ ਨਹੀਂ, ਆਪ ਤੋਂ ਉੜੇ ਹੈ। ਔਰ ਇਹਦੇ ਤੋਂ ਉਹਨਾਂ ਦੇ ਨਾਂ ਨਾਲ ਫਲਾਈਂਗ ਸਿੱਖ, ਔਰ ਉਹ ਕਿਉਂਕਿ ਸਿੱਖੀ ਸਰੂਪ 'ਚ ਹੁੰਦੇ ਆ ਔਰ ਜਿੱਥੇ ਜਿੱਥੇ ਗਏ ਇਹ ਇੱਕ ਪਛਾਣ ਹੈ। ਸਪੋਰਟਸ ਦਾ ਕੋਈ ਇਹ ਛੋਟਾ ਨਾਂ ਨਹੀਂ ਹੁੰਦਾ। ਇਵੇਂ ਹੀ ਜੇ ਕਹਿਣਾ ਹੋਏ ਵੀ ਅੱਜ ਜਿਹੜੇ ਸਿੱਖ ਬੱਚੇ ਪਟਕੇ ਬੰਨ੍ਹਦੇ ਨੇ, ਇਹ ਜਦੋਂ ਅਸੀਂ ਜਿਹੜੀ ਸਾਡੀ ਜਨਰੇਸ਼ਨ ਸੀ ਉਹ 8-9 ਸਾਲ ਦੀ ਉਮਰ ਦੇ ਵਿੱਚ ਸਿੱਧੀ ਪੱਗ ਹੁੰਦੀ ਸੀ, ਪਹਿਲਾਂ ਗੁੱਤਾਂ ਨੇ, ਫਿਰ ਜੂੜਾ, ਫਿਰ ਸਿੱਧੀ ਪੱਗ ਹੈ, ਪਟਕੇ ਦਾ ਤਾਂ ਰਿਵਾਜ ਹੀ ਨਹੀਂ ਸੀ। ਲੇਕਿਨ ਜਿਨ੍ਹਾਂ ਜ਼ਮਾਨਿਆਂ 'ਚ ਬਿਸ਼ਨ ਸਿੰਘ ਬੇਦੀ ਕ੍ਰਿਕਟ ਦੇ ਵਿੱਚ ਐਜ਼ ਏ ਸਪਿਨਰ ਆਏ, ਉਹ ਪਟਕਾ ਬੰਨ੍ਹ ਕੇ ਖੇਡਣ ਦਾ ਸੀ ਔਰ ਉਹ ਵੀ ਇੱਕ ਆਪਣੇ ਆਪ 'ਚ ਉਸ ਵੇਲੇ ਬਿਸ਼ਨ ਸਿੰਘ ਬੇਦੀ ਦਾ ਨਾਂ ਦੁਨੀਆ ਦੇ ਨੋਨ ਸਪਿਨਰਸ ਦੇ ਵਿੱਚ ਸੀ। ਔਰ ਇਹ ਵੀ ਸਿੱਖੀ ਦੀ ਗੱਲ ਨੂੰ ਅੱਗੇ ਤੋਰਨ ਵਾਲੀ ਲਾਈਨ ਹੈ। ਪਰ ਮੈਂ ਜ਼ਿਆਦਾ ਜਿਵੇਂ ਅੱਜ ਜਿਸ ਦੁਖਦ ਖਬਰ ਵੱਲ ਔਰ ਸਾਰਾ ਸੋਸ਼ਲ ਮੀਡੀਆ ਪੰਥਕ ਵੀ ਔਰ ਅਦਰਵਾਈਜ਼ ਵੀ ਜਿਹੜਾ ਹੈ ਉਹ ਭਰਿਆ ਹੋਇਆ ਹੈ ਇਸ ਦੁਖਦ ਖਬਰ ਦੇ ਨਾਲ ਕਿ ਉਹ ਦੌੜਾਕ ਬਾਬਾ ਫੌਜਾ ਸਿੰਘ 114 ਸਾਲ ਦੀ ਉਮਰ ਵਾਲੇ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੁਝ ਵਰੇ ਪਹਿਲਾਂ ਜਦੋਂ ਨਿਊਯਾਰਕ ਸਿੱਖ ਡੇ ਪੈਰੇਡ ਹੁੰਦੀ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਸ ਤੋਂ ਅਗਲੇ ਦਿਨ ਇੱਥੇ ਡਾਕਟਰ ਪ੍ਰਹਾਰ ਔਰ ਉਹਨਾਂ ਦੇ ਸਾਥੀ ਸ਼ਾਇਦ 5K ਜਾਂ ਇਸ ਕਿਸਮ ਦੀ ਮੈਰਾਥਨ ਉਹ ਕਰਵਾਉਂਦੇ ਨੇ। ਉਸ ਦੇ ਵਿੱਚ ਵੀ ਉਹ ਪਾਰਟਿਸਿਪੇਸ਼ਨ ਦੇ ਲਈ ਆਏ। TV 84 ਦੇ ਸਟੂਡੀਓ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਇੰਟਰਵਿਊ ਵੀ ਕੀਤਾ ਗਿਆ ਔਰ ਉਸ ਤੋਂ ਬਾਅਦ ਵੀ 2-3 ਥਾਵਾਂ ਤੇ ਮਿਲੇ। ਸੁੰਦਰ ਉਹਨਾਂ ਦਾ ਰੂਪ, ਛੋਟਾ ਕੱਦ, ਪੂਰੀ ਦਸਤਾਰ ਦੇ ਉੱਤੇ ਖੰਡਾ ਜਿਹੜਾ ਉਸ ਦੇ ਨਾਲ ਉਹਨਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਂ ਪੈਦਾ ਕੀਤਾ। ਬਿਲਕੁਲ। ਔਰ ਉਹਨਾਂ ਨੂੰ ਜਿਹੜਾ ਹੈ ਉਹ ਦੁਨੀਆ ਦੀ ਸਭ ਤੋਂ ਲੰਮੀ ਉਮਰ ਦਾ ਮੈਰਾਥਨ ਰਨਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਬੇਸ਼ੱਕ ਉਹਨਾਂ ਨੇ ਉਹ ਰਿਕਾਰਡ ਕਾਇਮ ਕੀਤੇ ਜਿਹੜੇ ਉਹਨਾਂ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੇ, ਪਰ ਉਹਨਾਂ ਦਾ ਨਾਂ ਗਿਨੀ ਬੁੱਕ ਆਫ ਰੈਕਡਸ ਦੇ ਵਿੱਚ ਰਿਕਾਰਡ ਨਹੀਂ ਕੀਤਾ ਗਿਆ। ਰੀਜ਼ਨ ਕਿਉਂਕਿ ਜਦੋਂ ਉਹ ਪੈਦਾ ਹੋਏ 1 ਅਪ੍ਰੈਲ 1911 ਨੂੰ, ਉਦੋਂ ਭਾਰਤ ਅੰਗਰੇਜ਼ੀ ਰਾਜ ਸੀ ਔਰ ਉਦੋਂ ਜਨਮ ਦਾ ਰਜਿਸਟਰ ਨਹੀਂ ਸੀ ਹੁੰਦਾ, ਜਨਮ ਨਹੀਂ ਸੀ ਲਿਖਿਆ ਜਾਂਦਾ ਕਿਤੇ ਵੀ। ਉਹ 1932-33 ਦੇ ਵਿੱਚ ਸ਼ੁਰੂ ਹੋਇਆ। ਪਹਿਲੀ ਜਿਹੜੀ ਰਿਕਾਰਡਿੰਗ ਹੈ ਕਿ ਹਰ ਇੱਕ ਦਾ ਜਿਹੜਾ ਬੱਚਾ ਜਨਮ ਲੈਂਦਾ ਉਹਦਾ ਰਿਕਾਰਡ ਹੋਏਗਾ। ਦੂਸਰਾ ਸਕੂਲ ਹੁੰਦਾ ਸੀ ਕਿ ਭਾਈ ਭਾਵੇਂ ਉੱਥੇ ਮੌਲਵੀ ਹੈ ਜਾਂ ਗ੍ਰੰਥੀ ਹੈ ਜਾਂ ਪੰਧ ਹੈ ਉਹੀ ਲਿਖਦਾ ਸੀ, ਲੇਕਿਨ ਉਹ ਤੁਹਾਡਾ ਦੂਜਾ ਰਿਕਾਰਡ ਹੁੰਦਾ ਸੀ। ਤੇ ਸਰ ਫੌਜਾ ਸਿੰਘ ਤਾਂ ਸਕੂਲੇ ਗਏ ਹੀ ਨਹੀਂ। ਸੋ ਜਦੋਂ ਗਿਨੀ ਬੁੱਕ ਆਫ ਰੈਕਡ ਦੇ ਲਈ ਜਿਹੜੇ ਉਹਨਾਂ ਨੇ ਰਿਕਾਰਡਸ ਤਾਂ ਉਹਨਾਂ ਨੇ ਕਿਹਾ ਜੀ ਬਰਥ ਰੈਕਡ, ਪਾਸਪੋਰਟ ਵਾਲਾ ਉਹਨਾਂ ਨੇ ਮੰਨਿਆ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਆਪਣੀ ਥਾਂ ਬਣਾਈ। ਔਰ ਇੱਕ ਗੱਲ ਜਿਹੜੀ ਉਹਨਾਂ ਦੀ ਜਿਹੜੀ ਬੜਾ ਐਕਸੀਡੈਂਟ ਦੇ ਵਿੱਚ ਡੈਥ ਹੈ, ਔਰ ਜੇ ਇਹ ਕੋਈ ਇਹ ਨਾ ਕਹੇ ਕਿ ਜੀ ਹਰ ਗੱਲ 'ਚੋਂ ਕੰਸਪੀਰੇਸੀ ਥਿਊਰੀ ਕੱਢੀ ਜਾਂਦੀ ਹੈ, ਸਾਜ਼ਿਸ਼। ਮੈਨੂੰ ਤਾਂ ਜਦੋਂ ਇਹ ਕੋਈ ਟਰੱਕ ਮਾਰਦਾ ਹੈ, ਕੋਈ ਮਾਰ ਕੇ ਦੌੜ ਜਾਂਦਾ ਹੈ, ਹੁਣ ਪੁਲਿਸ ਕਹਿ ਰਹੀ ਹੈ ਜੀ ਅਸੀਂ ਦੇਖ ਰਹੇ ਹਾਂ CCTV ਕੈਮਰਾ, ਸ਼ਾਮ ਦੇ 3:30 ਵਜੇ ਦੇ ਕਰੀਬ ਉਹਨਾਂ ਦਾ ਛੋਟਾ ਜਿਹਾ ਪਿੰਡ ਬਿਆਸ ਹੈ, ਜਲੰਧਰ ਰੇਰੂ ਚੌਂਕ ਤੋਂ ਜਦੋਂ ਤੁਸੀਂ ਪਠਾਨਕੋਟ ਨੂੰ ਜਾਂਦੇ ਹੋ, ਔਰ ਮੈਨੂੰ ਉਸ ਪਿੰਡ ਜਾਣ ਦਾ ਸਬੱਬ ਵੀ ਹੈ। ਛੋਟਾ ਜਿਹਾ ਪਿੰਡ ਬਿਆਸ, ਉਹਦੇ ਤੋਂ ਬਿਲਕੁਲ ਉਸ ਚੌਂਕ ਦੇ ਨੇੜੇ। ਔਰ ਉਹ ਜਿਹੜਾ ਉਹ ਮਿੱਟੀ ਦਾ ਤੁਸੀਂ ਉਸ ਨੂੰ ਮੋਹ ਕਹੋ, ਆਪਣੀ ਧਰਤੀ ਨਾਲ ਜੁੜੇ ਹੋਣ ਦੀ ਗੱਲ ਕਹੋ, ਜਾਂ ਭਾਵੇਂ ਬਹਾਨਾ ਕੋਈ ਵੀ ਬਣਦਾ ਹੈ, ਇਹੀ ਹੈ ਜਿਹੜੀ ਖਬਰ ਮੁਤਾਬਕ ਤਾਂ ਇਹ ਹੈ ਕਿ ਉਹਨਾਂ ਨੂੰ
ਜਦੋਂ ਉਹ ਸੈਰ ਦੇ ਲਈ ਸ਼ਾਮ ਦੀ ਨਿਕਲੇ ਸੀ, ਕੋਈ ਨਾ ਅਰਲੀ ਮਾਰਨਿੰਗ ਸੀ ਕਿ ਹਨੇਰਾ ਨਾ ਲੇਟ ਨਾਈਟ ਸੀ, ਕੋਈ ਗੱਡੀ ਵੱਜੀ ਔਰ ਉਹ ਦੌੜ ਗਿਆ। ਹੁਣ ਇਹ ਕੀ ਹੈ, ਉਹਦੇ ਚ ਕੀ ਨਿਕਲੇਗਾ ਕੀ ਨਹੀਂ, ਪਰ ਮੈਂ ਇਹਨੂੰ ਇੱਕ ਹੋਰ ਤਰ੍ਹਾਂ ਨਾਲ ਵੀ ਦੇਖਦਾ ਹਾਂ। ਮੈਨੂੰ ਯਾਦ ਹੈ ਡਾਕਟਰ ਆਤਮਜੀਤ ਸਿੰਘ, ਜਿਹੜੇ ਉਹਨਾਂ ਦਾ ਡਰਾਮਾ ਜਾਂ ਨਾਟਕ ਜਿਹੜਾ ਉਹ ਜਿਸ ਦਾ ਨੂੰ ਉਹਨਾਂ ਨੇ ਇੱਥੇ ਵੀ ਆ ਕੇ ਖੇਡਿਆ, ਉਹਦਾ ਨਾਂ ਸੀ ਕੈਮਲੂਪ ਦੀਆਂ ਮੱਛੀਆਂ। ਕੈਮਲੂਪ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਥਾਂ ਹੈ, ਔਰ ਜਿਹੜੀਆਂ ਉਸ ਫਰੇਜ਼ਰ ਦਰਿਆ ਦੇ ਦੀਆਂ ਮੱਛੀਆਂ ਨੇ, ਉਹਨਾਂ ਦੀ ਇੱਕ ਕਹਾਣੀ ਹੈ ਜਿਹੜੀ ਟਰੂਥਫੁਲ ਹੈ ਕਿ ਵੀ ਉਹ ਜਿਹੜੀਆਂ ਨੇ ਆਪਣੀ ਉਸ ਦਰਿਆ ਦੇ ਵਿੱਚ ਉਸ ਸੈਂਕੜਿਆਂ ਮੀਲ ਦੂਰ ਚਲੀਆਂ ਜਾਂਦੀਆਂ, ਪਰ ਜਦੋਂ ਉਹਨਾਂ ਦਾ ਐਂਡ ਆਉਂਦਾ ਹੈ ਜਾਂ ਦੂਜਾ, ਉਹ ਇਕੱਠੀਆਂ ਆ ਕੇ ਪਾਣੀ ਤੋਂ ਬਾਹਰ ਆ ਕੇ ਆਪਣੀ ਮੌਤ ਦੇ ਜਿਹੜੀ ਹੈ ਉਹ ਲੈ ਲੈਂਦੀਆਂ ਨੇ। ਇਸ ਫਿਨੋਮੀਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਾਸ ਸੁਸਾਈਡ ਕਰਦੀਆਂ ਨੇ, ਕੀ ਹੁੰਦਾ ਹੈ, ਪਰ ਜਿੱਥੋਂ ਉਹਨਾਂ ਦਾ ਓਰੀਜਨ ਹੋਇਆ ਹੁੰਦਾ ਹੈ, ਜਿੱਥੋਂ ਉਹ ਨਿਕਲੀਆਂ ਹੁੰਦੀਆਂ ਨੇ, ਕਿੰਨਾ ਸਫ਼ਰ ਪਾਣੀ ਦੇ ਵਿੱਚ ਦੂਰ ਦੂਰ ਤੱਕ ਕਰਕੇ ਅੰਤ ਵੇਲੇ ਉਹ ਆਪਣੀ ਉਸ ਮਿੱਟੀ ਦੇ ਨਾਲ ਹੀ ਆ ਜਾਂਦੇ ਨੇ। ਔਰ ਇਹ ਜਿਹੜਾ ਥੀਮ ਸੀ ਕੈਮਲੂਪ ਦੀਆਂ ਮੱਛੀਆਂ ਦਾ, ਉਹ ਇਨਫੈਕਟ ਪਰਦੇਸੀ, ਉਹ ਜਿਨ੍ਹਾਂ ਨੇ ਜਿਹੜੇ ਸਟਰਗਲ ਦੇ ਲਈ ਬਾਹਰ ਆਉਂਦੇ ਨੇ, ਫਿਰ ਜਦੋਂ ਕਿ ਜੀ ਉਹਨਾਂ ਦੇ ਸਾਹਮਣੇ ਬੱਚਿਆਂ ਦਾ ਭਵਿੱਖ ਹੁੰਦਾ ਹੈ ਕਿ ਜੀ ਅਸੀਂ ਬੱਚਿਆਂ ਨੂੰ ਸੈਟਲ ਕਰੀਏ ਵਿੱਚ, ਲੇਕਿਨ ਬਹੁਤ ਸਾਰੇ ਜਿਹੜੇ ਨੇ ਉਹ ਫਾਈਨਲੀ ਇੱਥੇ ਆਪਣਾ ਕਰਕੇ ਜਦੋਂ ਅਖੀਰਲਾ ਵੇਲਾ ਆਉਂਦਾ ਹੈ ਜਾਂ ਦੂਜਾ, ਫਿਰ ਉਹਨਾਂ ਦੀ ਚਾਹਨਾ ਹੁੰਦੀ ਹੈ ਵੀ ਅਸੀਂ ਆਪਣੀ ਮਿੱਟੀ ਦੇ ਵਿੱਚ ਹੀ ਵਾਪਸ ਆਈਏ ਤੇ ਸਰੀਰ ਉੱਥੇ ਹੀ ਛੱਡੀਏ। ਔਰ ਕੁਝ ਹਾਲਤਾਂ 'ਚ ਤਾਂ ਇਹ ਹੈ ਕਿ ਜਿਹੜੇ ਬਿਲਕੁਲ ਹੈਲਥੀ ਵੀ ਜਾਂਦੇ ਨੇ, ਉੱਥੇ ਜਾ ਕੇ ਖਬਰ ਇਹੀ ਹੁੰਦੀ ਹੈ ਕਿ ਜੀ ਉਹ ਕਰਕੇ ਜਿਵੇਂ ਉੱਥੇ ਉਹ ਮਰਨ ਲਈ ਆਉਂਦੇ ਨੇ ਆਪਣੀ ਧਰਤੀ ਦੇ ਨਾਲ। ਹੁਣ ਫੌਜਾ ਸਿੰਘ, ਜਿਨ੍ਹਾਂ ਦੀ ਜੀਵਨੀ ਅੱਜ ਬਹੁਤ ਸਾਰਿਆਂ ਨੇ ਉਸ ਦੇ ਉੱਤੇ ਜਿਹੜੀ ਹੈ ਬਰੀਫਿੰਗ ਕੀਤੀ ਹੈ, ਹਾਲਾਂ ਉਹ ਕੋਈ ਬਚਪਨ ਤੋਂ ਐਥਲੀਟ ਨਹੀਂ ਸੀ, ਕੋਈ ਦੌੜਾਕ ਨਹੀਂ ਸੀ, ਕੋਈ ਸਪੋਰਟਸਮੈਨ ਕਰੀਅਰ ਨਹੀਂ ਸੀ। 99 ਸਾਲ ਦੀ ਉਮਰ 'ਚ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਕਿਉਂਕਿ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਪਤਨੀ ਔਰ ਉਹਨਾਂ ਦੇ ਇੱਕ ਪੁੱਤਰ ਦੀ ਜਿਹੜੀ ਆ ਮੌਤ ਹੋ ਗਈ ਸੀ, ਔਰ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਏ ਸੀ, ਉਦਾਸ ਰਹਿਣ ਲੱਗ ਗਏ ਸੀ। ਸੋ ਕਿਸੇ ਨੇ ਉਹਨਾਂ ਨੂੰ ਸੁਝਾਅ ਦਿੱਤਾ ਕਿ ਤੁਸੀਂ ਬਾਹਰ ਦੌੜਿਆ ਕਰੋ। ਔਰ 99 ਸਾਲ ਦੀ ਉਮਰ 'ਚ ਜਿਹੜਾ ਉਹਨਾਂ ਨੇ ਆਪਣੀ ਉਸ ਇਕਾਂਤ ਨੂੰ ਜਾਂ ਉਸ ਸਦਮੇ 'ਚੋਂ ਨਿਕਲਣ ਦੇ ਲਈ ਜਿਹੜਾ ਉਹਨਾਂ ਦਾ ਯਤਨ ਸੀ, ਉਹ ਇਵੈਂਚੁਅਲੀ ਸਾਡੀ ਸੌਫਟ ਪਾਵਰ ਵੀ ਬਣਿਆ। ਬਿਲਕੁਲ ਸਾਦਾ ਸੁਭਾਅ ਦੇ ਵੈਜੀਟੇਰੀਅਨ ਖੁਰਾਕ, ਵੱਧ ਤੋਂ ਵੱਧ ਉਹ ਕਹਿੰਦੇ ਜੀ ਮੈਂ ਅਦਰਕ ਦੀ ਸਬਜ਼ੀ ਮੈਨੂੰ ਪਸੰਦ ਹੁੰਦੀ ਹੈ ਤੇ ਮੈਂ ਅਲਸੀ ਦੀਆਂ ਪਿੰਨੀਆਂ ਕੋਲ ਇੱਥੇ ਵੀ ਗੱਲਬਾਤ ਕਰਦੇ ਹਾਂ ਜਦੋਂ ਹੋਇਆ, ਔਰ ਇਹ ਸਾਰੇ ਮੀਡੀਆ ਨੇ ਵੀ ਦਿੱਤਾ ਵੀ ਅਲਸੀ ਦੀਆਂ ਪਿੰਨੀਆਂ ਤੇ ਵਾਕਈ ਵੈਜੀਟੇਰੀਅਨ ਖੁਰਾਕ, ਹੋਰ ਕੁਛ ਨਹੀਂ। ਔਰ ਉਹਨਾਂ ਦਾ ਜਿਹੜਾ ਉਹ ਪੈਟ ਕੇ ਵੀ ਮੂੰਹ ਦੇ ਉੱਤੇ ਕੰਟਰੋਲ ਰੱਖੋ, ਜ਼ੁਬਾਨ ਤੇ, ਕਿ ਸਵਾਦ ਦੇ ਤੋਂ ਵੀ ਬਚੋ ਕਿ ਵੀ ਤੁਸੀਂ ਜੋ ਮਰਜ਼ੀ ਖਾਈ ਜਾਂਦੇ ਹੋ। ਔਰ ਸੈਕੰਡਲੀ ਜ਼ਾਹਰ ਹੈ ਕਿ ਵੀ ਆਪਣੇ ਸੁਭਾਅ ਨੂੰ ਕੰਟਰੋਲ 'ਚ ਕਰੋ। ਔਰ ਇਸ ਸਾਰੇ 99 ਸਾਲ ਦੀ ਉਮਰ 'ਚ ਉਹ ਦੌੜਨਾ ਸ਼ੁਰੂ ਕਰਦੇ ਨੇ, ਔਰ ਇਸ ਲੈਵਲ ਤੱਕ ਉਹਨਾਂ ਦੀ ਜਿਹੜੀ ਮੈਰਾਥਨ ਦੀ ਸਕਸੈਸ ਹੈ ਉਹ ਪਹੁੰਚ ਜਾਂਦੀ ਹੈ ਕਿ ਵੀ ਉਹਨਾਂ ਨੇ ਜਿਹੜੀ ਲੇਟੈਸਟ ਉਹ ਦੌੜਦੇ ਰਹੇ 101 ਸਾਲ ਦੀ ਉਮਰ ਤੱਕ। ਉਹਨਾਂ ਨੇ 3 ਵੱਡੀਆਂ ਮੈਰਾਥਨ ਜਿਹੜੀਆਂ ਦੌੜੀਆਂ, ਉਹਨਾਂ 'ਚ ਟੋਰਾਂਟੋ ਦੇ ਵਿੱਚ 2011 ਦੇ ਵਿੱਚ, ਲੰਡਨ 'ਚ 2012 ਔਰ ਹਾਂਗਕਾਂਗ 2013 ਦੇ ਵਿੱਚ। ਔਰ ਇਹ ਆਦੀਦਾਸ, ਜਿਹਨੂੰ ਜਾਂ ਐਡੀਡਾਸ ਵੀ ਕਹਿੰਦੇ ਨੇ, ਉਹਦੇ ਉਹ ਪੋਸਟਰ ਬॉय ਵੀ ਬਣੇ ਹੁਣ। ਐਡੀਡਾਸ ਦੀਆਂ ਸਾਈਨ, ਉਹਨਾਂ ਦੀਆਂ ਸ਼ੂਜ਼, ਉਹਨਾਂ ਦੇ ਉਹ ਸਾਰੇ ਜਿਹੜੇ ਨੇ। ਫਿਰ ਇਕੱਲਾ ਇਹ ਨਹੀਂ ਹੈ, ਉਹ ਜਿਹੜੇ ਦੌੜ ਵੀ ਦੌੜਦੇ ਸੀ ਜਾਂ ਚੈਰਿਟੀ ਦੇ ਲਈ, ਉਹ ਕਹਿੰਦੇ ਸੀ ਮੈਨੂੰ ਜਿੰਨਾ ਕੁ ਮੇਰੀ ਲੋੜਾਂ ਨੇ ਮੈਨੂੰ ਪੈਨਸ਼ਨ ਮਿਲਦੀ ਆ। ਉਹ ਕਿਤੇ ਕੈਂਸਰ ਦੇ ਪੇਸ਼ੈਂਟਸ ਦੇ ਲਈ ਕੋਈ ਮੁਹਿੰਮ ਹੈ, ਕਿਤੇ ਕੋਈ HIV ਵਾਲਿਆਂ ਦੇ ਲਈ ਹੈ, ਕਿਤੇ ਕੋਈ ਹੋਰ ਬਿਮਾਰੀ ਦੇ ਲਈ ਹੈ, ਜਿਹੜੇ ਰਿਟਾਰਡਡ ਜਾਂ ਡਿਵੈਲਪਮੈਂਟਲੀ ਡਿਸੇਬਲਡ ਬੱਚੇ ਨੇ। ਕਿੰਨੀਆਂ ਚੈਰਿਟੀ ਰੇਸਿਸ ਉਹਨਾਂ ਨੇ ਦੌੜੀਆਂ ਤਾਂ ਕਿ ਫੰਡਿੰਗ ਇਕੱਠੀ ਹੋਏ, ਤਾਂ ਉਹਨਾਂ ਵਰਗਾਂ ਦੀ ਜਿਹੜੀ ਹੈ ਮਦਦ ਹੋਏ। ਔਰ ਇਹੀ ਨਹੀਂ ਵੀ ਸਿੱਖਾਂ 'ਚ ਤਾਂ ਚਲੋ ਪੋਪੂਲਰ ਸਨ, ਜਿਵੇਂ ਖਾਲਸਾਈ ਸਰੂਪ 'ਚ ਉਹ ਖਾਲਿਸਤਾਨ ਦੀਆਂ ਪਰੇਡਸ ਦੇ ਮੌਕੇ ਵੀ, ਵਿਸਾਖੀ ਦੇ ਮੌਕੇ ਵੀ, ਦੀਵਾਨਾਂ 'ਚ ਵੀ ਆਪਣੇ ਸਿੱਖੀ ਵਿਰਸੇ ਤੇ ਉਹਨਾਂ ਨੂੰ ਮਾਣ ਸੀ ਪੂਰਾ। ਲੇਕਿਨ ਦੂਸਰਿਆਂ ਦੇ ਵਿੱਚ ਵੀ ਉਹ ਇੰਨੇ ਹਰਮਨ ਪਿਆਰੇ ਸੀ ਕਿ ਜਿੱਥੇ ਉਹਨਾਂ ਨੇ ਹੋਣਾ ਉਹ ਇਹ ਜਾਣਨਾ ਚਾਹੁੰਦੇ ਸੀ ਕਿ ਵੀ ਇਸ ਉਮਰ ਦੇ ਵਿੱਚ ਵੀ ਔਰ ਇਸ ਸਰੂਪ ਦੇ ਵਿੱਚ ਵੀ ਐਸੀ ਕੀ ਤਾਕਤ ਹੈ। ਕਿਉਂਕਿ
ਜੇ ਹੁਣ ਇਹ ਬਾਕੀ ਤਾਂ ਸਭ ਗੁਰੂ ਦੇ ਭਾਣੇ 'ਚ ਹੁੰਦਾ ਹੈ। ਹੁਣ 114 ਸਾਲ ਦੀ ਉਮਰ ਤੱਕ ਪਹੁੰਚਦੇ ਆ ਵੀ ਉਹ ਬਿਲਕੁਲ ਹੈਲਥੀ ਸਨ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਹ ਵਾਕਿਆ ਇਹ ਹੁਣ ਕੱਲ ਨੂੰ ਕੀ ਆਏਗਾ, ਕੰਸਪੀਰੇਸੀ ਹੈ, ਸਾਜ਼ਿਸ਼ ਹੈ। ਔਰ ਮੈਨੂੰ ਲੱਗਦਾ ਸੀ ਕਿ ਵੀ ਫੌਜਾ ਸਿੰਘ ਉਹ ਰਿਕਾਰਡ ਸਥਾਪਿਤ ਕਰਨ ਜਾ ਰਹੇ ਨੇ ਜਿਹਦੇ 'ਚ ਕਿ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਲੰਮੀ ਉਮਰ ਦਾ ਮਨੁੱਖ ਹੋਣ ਦਾ ਵੀ ਜਿਹੜਾ ਉਹ ਟਾਈਟਲ ਮਿਲੇਗਾ। ਮੈਰਾਥਨ ਨਾਲ ਜੁੜਿਆ ਤਾਂ ਉਹਨਾਂ ਦਾ ਪਾਰਟ ਹੈ ਹੀ ਹੈ। ਉਹਨਾਂ ਨੇ ਜਿਹੜਾ ਫੁੱਟਬਾਲ ਆਈਕਨ ਡੇਵਿਡ ਬੇਖਮ ਤੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ, ਉਹਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ, ਕਿਉਂਕਿ ਇਸ ਲੈਵਲ ਦਾ ਉਹ ਆਈਕੋਨਿਕ ਫਿਗਰ ਬਣੇ। ਔਰ ਫਿਰ ਉਹਨਾਂ ਨੇ ਜਿਹੜੀ ਹੈ 99 ਸਾਲ ਦੀ ਉਮਰ 'ਚ 1 ਮਹੀਨਾ ਪਹਿਲਾਂ, ਮਤਲਬ ਜਦੋਂ ਉਹਨਾਂ ਦੇ 99 ਸਾਲ ਹੋਣੇ ਸੀ, ਉਹਨਾਂ ਨੇ ਫੌਜਾ ਸਿੰਘ ਹੋਰਾਂ ਨੇ 6 ਘੰਟੇ 54 ਮਿੰਟ ਦੇ ਵਿੱਚ ਮੈਰਾਥਨ ਦੌੜ ਪੂਰੀ ਕੀਤੀ। 7 ਘੰਟੇ ਕੰਟੀਨਿਊਸਲੀ 89 90, ਜਦੋਂ ਕਿ ਅਜੇ ਉਹਨਾਂ ਨੂੰ ਜਿਹੜਾ ਉਹ ਆਲਮੋਸਟ 101 ਸਾਲ ਦੀ ਉਮਰ ਤੱਕ ਉਹ ਦੌੜਦੇ ਰਹੇ ਮੈਰਾਥਨ। ਉਹਨਾਂ ਨੇ ਵਰਲਡ ਰਿਕਾਰਡ ਸਥਾਪਿਤ ਕੀਤੇ। ਔਰ ਇਹ ਜਿਹੜੀ ਉਹਨਾਂ ਨੇ 100 ਸਾਲ ਦੀ ਉਮਰ 'ਚ 2011 ਜਿਹੜੀ ਟੋਰਾਂਟੋ ਵਾਟਰਫਰੰਟ ਮੈਰਾਥਨ ਸੀ, ਉਹ ਉਹਨਾਂ ਨੇ 8 ਘੰਟੇ 25 ਮਿੰਟ ਤੇ 17 ਸੈਕਿੰਡ ਦੇ ਵਿੱਚ ਇਹ ਦੌੜ ਪੂਰੀ ਕੀਤੀ। ਫਿਰ ਉਹਨਾਂ ਨੇ 2012 ਜਦੋਂ ਲੰਡਨ 'ਚ ਓਲੰਪਿਕ ਹੋਈਆਂ ਉਦੋਂ ਵੀ ਉਹਨਾਂ ਨੇ ਮੈਰਾਥਨ ਦੌੜੀ। ਔਰ 2013 ਦੇ ਵਿੱਚ ਜਿਹੜੀ ਉਹਨਾਂ ਦੀ ਲਾਸਟ ਮੈਰਾਥਨ ਉਹਨਾਂ ਨੇ ਦੌੜੀ, ਉਹ 10 ਕਿਲੋਮੀਟਰ ਦੀ ਦੌੜ ਉਹਨਾਂ ਨੇ 1 ਘੰਟਾ 32 ਮਿੰਟ ਤੇ 28 ਸਕਿੰਟਾਂ ਵਿੱਚ ਪੂਰੀ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਹੁਣ ਮੈਂ ਮੈਰਾਥਨ ਹੀ। ਲੇਕਿਨ ਪੰਜਾਬ ਵੀ, ਕਿਉਂਕਿ ਜਦੋਂ ਇਹ ਹੋਇਆ ਕਿ ਜੀ ਨਸ਼ਿਆਂ ਦੇ ਖਿਲਾਫ, ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਸੀ ਕਿ ਵੀ ਪੰਜਾਬ ਦੀ ਜਵਾਨੀ ਜਿਸ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਦੁਨੀਆ ਭਰ ਦੇ ਵਿੱਚ, ਇੱਕ ਜ਼ਮਾਨੇ 'ਚ ਕਿਸ ਲੈਵਲ ਦੇ ਐਥਲੀਟ, ਉਹ ਹਾਕੀ, ਉਹ ਸੌਕਰ, ਔਰ ਦੂਸਰੀਆਂ ਸਾਡੀਆਂ ਸਾਰੀਆਂ ਖੇਡਾਂ 'ਚ ਟ੍ਰਿਪਲ ਜੰਪਰ, ਔਰ ਦੂਸਰਾ ਤੇ ਕਿਵੇਂ ਪੰਜਾਬ ਨੂੰ ਨਸ਼ਿਆਂ 'ਚ ਡੋਬਿਆ ਗਿਆ। ਸੋ ਉਹਨਾਂ ਨੇ ਕਿੰਨੀਆਂ ਦੌੜਾਂ ਪੰਜਾਬ ਦੇ ਵਿੱਚ ਵੀ ਦੌੜੀਆਂ, ਜਿਨ੍ਹਾਂ 'ਚ ਗਵਰਨਰ ਪੰਜਾਬ ਇਹ ਉਹ ਡਰਾਮੇ ਕਰਦੇ ਸੀ ਕਿ ਜੀ ਨਸ਼ਾ ਮੁਕਤ ਪੰਜਾਬ ਕਰਨਾ। ਸੋ ਉਹਨਾਂ ਦੀ ਚਾਹਨਾ ਸੀ ਉਸ ਧਰਤੀ 'ਤੇ ਜਾ ਕੇ। ਉਹਨਾਂ ਨੇ ਹਮੇਸ਼ਾ ਕਿਹਾ ਵੀ ਮੈਨੂੰ ਦੁੱਖ ਹੁੰਦਾ ਹੈ ਕਿ ਜਿਸ ਧਰਤੀ ਦੇ ਜਿਹੜੀ ਸਾਡੀ ਮਿੱਟੀ ਹੈ, ਜਿਹੜੀ ਗੁਰੂਆਂ ਦੀ ਧਰਤੀ ਹੈ, ਉੱਥੇ ਅੱਜ ਨਸ਼ਿਆਂ ਦੇ ਨਾਲ ਜਵਾਨੀ ਦੀ ਬਰਬਾਦੀ ਹੋ ਰਹੀ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਚੱਲਦਿਆਂ ਉਹਨਾਂ ਨੇ ਔਰ ਸਨਮਾਨ ਵੀ ਉਹਨਾਂ ਨੂੰ ਬਹੁਤ, ਬੇਸ਼ੱਕ ਗਿਨੀ ਬੁੱਕ ਆਫ ਰੈਕੋਰਡਸ ਨਾਂ ਨਹੀਂ ਆਇਆ, ਲੇਕਿਨ ਰਾਣੀ ਨੇ ਸੱਦ ਕੇ, ਕੁਈਨ ਨੇ ਉਹਨਾਂ ਨੂੰ ਆਨਰ ਕੀਤਾ। ਔਰ ਇੰਨੇ ਆਨਰ ਜਿਹੜੇ ਨੇ ਉਹਨਾਂ ਦੇ ਨਾਂ ਜੁੜੇ ਹੋਏ ਨੇ। ਤੇ ਇਸ ਲਈ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਜਦੋਂ ਹੁਣ ਉਹ ਬਿਆਸ ਪਿੰਡ 'ਚ ਵੀ ਸਨ, ਉਹਨਾਂ ਨੇ ਕਿਹਾ ਜੀ ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਵੱਲ ਵੱਧ ਰਿਹਾ, ਔਰ ਮੈਨੂੰ ਹੈ ਕਿ ਵੀ ਮੈਂ ਸਾਲ ਦੇ ਐਂਡ ਤੱਕ ਲੰਡਨ ਜਾਵਾਂਗਾ ਤੇ ਆਪਣਾ ਪਰਿਵਾਰ ਤੇ ਆਪਣੇ ਕੋਚ ਨੂੰ, ਕਿਉਂਕਿ ਉਹ ਆਪਣੇ ਕੋਚ ਹਰਮਿੰਦਰ ਸਿੰਘ ਉਸ ਦੀ ਬਹੁਤ ਤਾਰੀਫ ਕਰਦੇ ਸੀ। ਉਹ ਕਹਿੰਦੇ ਸੀ ਵੀ ਇਹਦੀ ਸਲਾਹ, ਟ੍ਰੇਨਿੰਗ ਔਰ ਇਹਦੀ ਐਨਕਰੇਜਮੈਂਟ ਦੇ ਨਾਲ ਜਿਹੜਾ ਮੈਂ ਇਸ ਸਾਰੇ ਨੂੰ ਜੋ ਵੀ ਕੁਝ ਹਾਸਲ ਕਰ ਸਕਿਆ। ਔਰ ਉਹ ਗੁਰਦੁਆਰਾ ਸਾਹਿਬ ਰੈਗੂਲਰ ਜਾਣ ਵਾਲੇ, ਬਾਣੀ ਪੜ੍ਹਨ ਵਾਲੇ ਔਰ ਸਿੱਖ ਕੌਮ ਦੇ, ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਮੈਨੂੰ ਮੈਰਾਥਨਾਂ, ਸਮਾਰੋਹਾਂ ਅਤੇ ਫੰਕਸ਼ਨਾਂ ਵਿੱਚ ਬੁਲਾਇਆ ਜਾਂਦਾ ਹੈ। ਮੈਰਾਥਨ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਵੀ ਮੈਂ ਉਹੀ ਫੌਜਾ ਸਿੰਘ ਸੀ, ਪਰ ਇਸ ਦੌੜ ਨੇ ਮੇਰੀ ਜ਼ਿੰਦਗੀ ਨੂੰ ਇੱਕ ਮਕਸਦ ਦਿੱਤਾ ਹੈ ਤੇ ਮੈਨੂੰ ਦੁਨੀਆ ਭਰ ਵਿੱਚ ਮਾਨ ਸਨਮਾਨ ਦਵਾਇਆ। ਕਹਿੰਦਾ ਮੈਂ ਤਾਂ ਇੱਕ ਫੌਜਾ ਸਿੰਘ ਸੀ, ਉਹ ਫੌਜਿਆ ਕਹਿੰਦਾ ਕਹਿ ਕੇ ਮੈਨੂੰ ਬੁਲਾਉਂਦੇ ਸੀ। ਅੱਜ ਜੇ ਮੈਨੂੰ ਮਾਣ ਤਾਣ ਹੈ ਤੇ ਇਹ ਇਸ ਖੇਡ ਦੀ ਬਦੌਲਤ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਲੰਡਨ 'ਚ ਸੀ ਤੇ ਮੈਂ ਅਕਸਰ ਗੁਰਦੁਆਰਾ ਸਾਹਿਬ ਜਾਂਦਾ ਸੀ, ਜਿੱਥੇ ਮੇਰੀ ਖੁਰਾਕ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਮੈਨੂੰ ਹਰ ਕੋਈ ਉਤਸ਼ਾਹਿਤ ਕਰਦਾ ਸੀ। ਔਰ ਇਹ ਉਹਨਾਂ ਨੇ ਕਿਹਾ ਵੀ ਇੱਕ ਵੇਲਾ ਸੀ ਕਿ ਮੈਰਾਥਨ ਦੌੜਾਂ ਦੇ ਵਿੱਚ ਈਵਨ ਪਟਕਾ ਬੰਨ੍ਹ ਕੇ ਦੌੜਨ ਦੀ ਇਜਾਜ਼ਤ ਨਹੀਂ ਸੀ, ਪਰ ਜਿਵੇਂ ਭਾਈ ਫੌਜਾ ਸਿੰਘ, ਔਰ ਦਰਸ਼ਕ ਪਿਕਚਰਸ ਵੀ ਉਹਨਾਂ ਦੀਆਂ ਦੇਖ ਰਹੇ ਹੋਣਗੇ ਸਕਰੀਨ ਤੇ, ਕਿ ਫੁੱਲ ਪੂਰੀ ਪੱਗ ਉਹਨਾਂ ਦੀ 5 ਮੀਟਰ 6 ਮੀਟਰ ਦੀ, ਉਹਦੇ ਨਾਲ ਉਹ ਦੌੜਦੇ ਸੀ। ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਪਹਿਲੀ ਵਾਰੀ ਵੀ ਕੀਤਾ ਪਾਰਟਿਸਿਪੇਟ, ਉਹਨਾਂ ਨੇ ਮੈਨੂੰ ਫਿਰ ਪਟਕਾ ਬੰਨ੍ਹਣ ਲਈ ਕਿਹਾ, ਪਰ ਮੈਂ ਬਜ਼ਿੱਦ ਸੀ ਕਿ ਮੈਂ ਪੂਰੀ ਪੱਗ ਦੇ ਨਾਲ ਹੀ ਦੌੜਾਂਗਾ। ਉਹ ਕਹਿੰਦੇ ਕਿ ਮੈਨੂੰ ਕਹਿੰਦੇ ਪੱਗ ਬੰਨ੍ਹ ਕੇ ਦੌੜਨ ਨਹੀਂ ਦੇਣਾ, ਬਿਲਕੁਲ ਨਹੀਂ ਦੌੜਨ ਦੇਣਾ। ਮੈਂ ਕਿਹਾ ਭਾਵੇਂ ਮੇਰੇ ਸਿਰ ਉੱਪਰ ਵਾਲ ਹੋਣ ਨਾ ਹੁਣ, ਮੇਰੇ ਮੂੰਹ ਤੇ ਦਾੜੀ ਹੈ, ਮੈਂ ਇਸ ਦੌੜ ਤੋਂ ਕੀ ਲੈਣਾ ਹੈ। ਉਹਨੂੰ ਕਿਹਾ ਮੈਂ ਫਿਰ ਦੌੜਨਾ ਹੀ ਨਹੀਂ। ਹੁਣ ਇਹ ਜਿਹੜਾ ਜਦੋਂ ਤੁਸੀਂ ਸੌਫਟ ਪਾਵਰ ਦੀ ਗੱਲ ਕਰਦੇ ਹੋ, ਇਹ ਆਪਣੇ ਆਪ 'ਚ ਹੈ ਕਿ ਭਾਈ ਉਹਨਾਂ ਨੇ ਕਿਹਾ ਕਿ 4 ਚਫੇਰੇ, ਅੱਜ ਜੇ ਪੱਗ ਦੀ ਗੱਲ ਹੈ। ਹੁਣ ਇਹ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਜਿਹੜੀ ਦ੍ਰਿੜਤਾ ਹੈ
ਔਰ ਜਿਹੜਾ ਜਦੋਂ ਉਹਨਾਂ ਨੂੰ ਐਡੀਡਾਸ ਜਾਂ ਆਦੀਦਾਸ ਜੇ ਉਹਨੂੰ ਪੰਜਾਬੀ ਚ ਕਹਿਣਾ ਹੋਏ ਹਾਂਜੀ ਤੇ ਉਹਨਾਂ ਦਾ ਜਿਹੜਾ ਥੀਮ ਸੀ ਉਹ ਇਹ ਸੀ ਕਿ ਇੰਪੋਸੀਬਲ ਇਜ਼ ਨਥਿੰਗ, ਜਿਹੜਾ ਥੀਮ ਦੇ ਨਾਲ ਉਹਨਾਂ ਦੌੜੇ। ਹੁਣ ਅਦਰਵਾਈਜ਼ ਇਹ ਕਿਹਾ ਜਾਂਦਾ ਕਿ ਨਥਿੰਗ ਇਜ਼ ਇੰਪੋਸੀਬਲ, ਕਿ ਵੀ ਕੁਝ ਵੀ ਅਸੰਭਵ ਨਹੀਂ ਹੈ। ਹੁਣ ਇਹ ਹੈ ਕਿ ਇੰਪੋਸੀਬਲ ਇਜ਼ ਨਥਿੰਗ, ਵੀ ਕੁਝ ਵੀ ਨਹੀਂ ਹੈ, ਇੰਪੋਸੀਬਲ ਵੀ ਸਾਡੇ ਸਾਹਮਣੇ ਕੁਝ ਨਹੀਂ। ਔਰ ਸੱਚਮੁੱਚ ਹੀ ਬਾਬਾ ਫੌਜਾ ਸਿੰਘ ਨੇ, ਔਰ ਮੈਂ ਅਕਸਰ ਹੁਣ ਜਦੋਂ ਕੋਈ ਆਪਣੇ ਬੁਢਾਪੇ ਦੀ ਗੱਲ ਕਰੇ, ਜਾਂ ਪਹਿਲਾਂ ਤਾਂ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਭੁੱਖ ਦੀ ਗੱਲ ਕਰੇ ਕਿ ਬਹੁਤ ਭੁੱਖ ਲੱਗੀ ਹੈ ਕਰ ਲਈਏ, ਤਾਂ ਮੈਂ ਜੋਕਿੰਗਲੀ ਕਹਿੰਦਾ ਹੁੰਦਾ ਵੀ ਧਰੋ ਬਾਬਾ ਦਰਸ਼ਨ ਸਿੰਘ ਫੇਰੂਮਾਨ ਦਾ ਧਿਆਨ, ਕਿਉਂਕਿ ਉਹ ਆਈਡੀਅਲ ਬਣੇ ਕਿ 84 ਸਾਲ ਦੀ ਉਮਰ 'ਚ ਉਹਨਾਂ ਨੇ ਕੌਮੀ ਘਰ ਸਿੱਖ ਹੋਮਲੈਂਡ ਦੇ ਲਈ ਫਾਸਟ ਰੱਖਿਆ ਔਰ 74 ਦਿਨ ਜਿਹੜਾ ਹੈ ਬਾਅਦ ਉਹਨਾਂ ਨੇ ਆਪਣਾ ਸਰੀਰ ਛੱਡਿਆ। ਤੇ ਮੈਂ ਕਿਹਾ ਵੀ ਇਹ ਇੱਕ ਅੱਧੇ ਵੇਲੇ ਦੀ ਰੋਟੀ ਦੀ ਭੁੱਖ, ਮੈਂ ਕਿਹਾ ਧਰੋ ਬਾਬਾ ਫੇਰੂਮਾਨ ਦਾ ਧਿਆਨ। ਤੇ ਹੁਣ ਜਦੋਂ ਇਹ ਕਹਿੰਦੇ ਸੀ ਜੀ ਬੁੱਢੇ ਹੋ ਗਏ ਆ, ਲੱਤਾਂ ਨਹੀਂ ਚੱਲਦੀਆਂ, ਦੂਜਾ ਨਹੀਂ, ਤਾਂ ਮੈਂ ਕਹਿੰਦਾ ਸੀ ਧਰੋ ਬਾਬਾ ਫੌਜਾ ਸਿੰਘ ਦਾ ਧਿਆਨ ਰੱਖੋ। ਉਹਨਾਂ ਦੀ ਪਿਕਚਰ ਜਿਹੜੀ ਹੈ ਆਪਣੇ ਸਟੱਡੀ ਟੇਬਲ ਤੇ, ਔਰ ਦੇਖੋ ਵੀ ਬਾਬਾ 99 ਸਾਲ ਦੀ ਉਮਰ 'ਚ ਦੌੜਨ ਲੱਗਾ, ਦੌੜੀ ਜਾਂਦਾ ਔਰ ਕਿੱਥੋਂ ਤੇ ਕਿੱਥੇ ਚਲੇ ਗਏ। ਸੋ ਅਲਟੀਮੇਟਲੀ ਬਾਕੀ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀਏ, ਇਹ ਆਪੋ ਆਪਣਾ ਹੈ। ਪਰ ਇਹ ਕੈਮਰੂਪ ਦੀਆਂ ਮੱਛੀਆਂ ਵਾਂਗ ਸ਼ਾਇਦ ਬਾਬਾ ਫੌਜਾ ਸਿੰਘ, ਜਿਨ੍ਹਾਂ ਨੇ ਦੁਨੀਆ ਦੇ ਅੱਡ-ਅੱਡ ਮੁਲਕਾਂ 'ਚ 30-30 ਮੀਲ 40-40 ਮੀਲ ਦੀ ਦੌੜ ਦੌੜੀ, ਘੰਟਿਆਂ ਬੱਧੀ ਦੌੜਦੇ ਰਹੇ, ਅਲਟੀਮੇਟਲੀ ਆਪਣੀ ਉਸ ਮਿੱਟੀ ਦੇ ਵਿੱਚ ਜਾ ਕੇ ਸਮਾਏ। ਔਰ ਅਸੀਂ ਜਿੱਥੇ ਅੱਜ ਦੇ ਪ੍ਰੋਗਰਾਮ 'ਚ ਉਹਨਾਂ ਨੂੰ ਯਾਦ ਕਰਦੇ ਹਾਂ, ਉੱਥੇ ਜਿੰਨਾ ਮਰਜ਼ੀ ਅਸੀਂ ਸਫਲ ਜੀਵਨ ਜਾਂ ਜਿਹੜਾ ਨੇਕਲੰਕ ਅਸੀਂ ਕਹੀਏ ਵੀ ਕੋਈ ਹੈ, ਪਰ ਅਲਟੀਮੇਟਲੀ ਅਸੀਂ ਸਾਰੇ ਗੁਨਾਹਗਾਰ ਹੈ। ਔਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਿਹੜੀ ਵਿਛੜੀ ਰੂਹ ਹੁੰਦੀ ਹੈ, ਉਹਦੇ ਲਈ ਅਸੀਂ ਸਮੂਹਕ ਅਰਦਾਸ ਵੀ ਕਰਦੇ ਹਾਂ। ਔਰ ਇਹੀ ਕਹਿੰਦੇ ਆ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਇਸੇ ਤਰ੍ਹਾਂ ਇਹ ਜਿਹੜੀ ਸਪਿਰਿਟ ਹੈ, ਔਰ ਇਹੀ ਸਿੱਖੀ ਦਾ ਮਤਲਬ ਹੈ। ਸਿੱਖੀ 'ਚੋਂ ਡਿਫਾਇੰਸ, ਚੈਲੰਜ, ਸਿੱਖ ਬਾਰੇ ਤਾਂ ਉਹ ਵੀ ਲੋਕ ਵੀ ਗੋਰਖਾ ਕੌਮ 'ਚ ਵੀ, ਬੰਗਾਲੀਆਂ 'ਚ ਵੀ ਇਹ ਹੁੰਦਾ ਕਿ ਸਿੱਖ ਜੋ ਚਾਹੇ ਕਰ ਸਕਦੇ ਨੇ। ਇਹੀ ਸਿੱਖੀ ਹੈ ਕਿ ਭਾਈ, ਕਿਉਂਕਿ ਸਿੱਖ ਦਾ ਅਕਾਲ ਪੁਰਖ ਤੇ ਭਰੋਸਾ ਹੈ, ਅਰਦਾਸ ਤੇ ਭਰੋਸਾ ਹੈ, ਗੁਰੂ ਤੇ ਭਰੋਸਾ ਹੈ। ਔਰ ਉਸ ਦੇ ਵਿੱਚੋਂ ਸਾਰੇ ਜਿਹੜੇ ਇੱਕ ਰੱਬ ਨੇ ਜਿਸ ਇਨਸਾਨ ਨੂੰ ਘੜਿਆ, ਉਸ ਦੇ ਵਿੱਚ ਜਿਹੜੇ ਗੁਣ ਨੇ ਉਹ ਗੁਰੂ ਨੇ ਸਿੱਖੀ ਵੈਲਿਊਜ਼ ਦਿੱਤੀਆਂ ਨੇ। ਜੇ ਅਸੀਂ ਉਸ ਤੇ ਖਲੋਈਏ ਤੇ ਫਿਰ ਕੱਲਾ ਸਿੱਖ 1.25 ਲੱਖ ਨਾਲ ਲੜਨ ਦੀ ਤਾਕਤ ਰੱਖਦਾ ਹੈ। ਸਿੱਖਾਂ ਨੇ ਉਹ ਕੁਛ ਇਤਿਹਾਸ 'ਚ ਕਰ ਦਿਖਾਇਆ ਹੋਇਆ। ਛੋਟਾ ਜਿਹਾ ਸਾਡਾ ਇਤਿਹਾਸ ਹੈ 557 ਵਰ੍ਹਿਆਂ ਦਾ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਬਾਅਦ, ਪਰ ਅਸੀਂ ਦੁਨੀਆ 'ਚ ਉਸ ਖਿੱਤੇ ਦਾ ਇਤਿਹਾਸ ਵੀ ਬਦਲਿਆ ਹੋਇਆ ਹੈ, ਧਰਤੀ ਦਾ ਖਮੀਰ ਵੀ ਬਦਲਿਆ ਹੋਇਆ ਹੈ। ਔਰ ਅੱਜ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਪਛਾਣ ਔਰ ਸਿੱਖੀ ਸਰੂਪ, ਪੰਜ ਕਕਾਰੀ ਰੂਪ ਦੇ ਵਿੱਚ ਉਸ ਦੀ ਮਾਨਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੋਈ, ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।